शहर कसूर है दूर मेरे लई ते तेरे लई नकोदर होए साडे नालों पंछी चंगे भावें इधर जान जां उधर। अस्सलाम वालेकुम, मैं नासिर ढिल्लों। पंजाबी लहर की सारी टीम जिथे ਵੱਖ-ਵੱਖ ਥਾਵਾਂ ਵੱਖ-ਵੱਖ ਜਗ੍ਹਾ 'ਤੇ ਜਾ ਕੇ 1947 ਦੀ ਪਾਰਟੀਸ਼ਨ ਉਹ ਜਿਹਨੂੰ ਇਹ ਲੋਕ ਇਹ ਬਜ਼ੁਰਗ ਉਜਾੜੇ ਵੀ ਕਹਿੰਦੇ ਆ, ਉਹ ਦਾਸਤਾਨਾਂ, ਉਹ ਹੱਡ ਬੀਤੀਆਂ, ਉਹ ਆਪ ਬੀਤੀਆਂ ਜਿਹੜੀਆਂ ਇਹਨਾਂ ਲੋਕਾਂ ਵੇਖੀਆਂ, ਉਹਨਾਂ ਨੂੰ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾਉਣ ਦਾ ਜਿਹੜਾ ਬੇੜਾ ਚੁੱਕਿਆ ਇੱਕ ਗੁਲਦਸਤਾ ਬਣਾ ਰਹੇ ਹਾਂ। ਉਸੇ ਗੁਲਦਸਤੇ ਦਾ ਇੱਕ ਹੋਰ ਜਿਹੜਾ ਫੁੱਲ ਵਧਾਉਣ ਜਾ ਰਹੇ ਹਾਂ ਅਤੇ ਸਾਡੇ ਨਾਲ ਜੋ ਬੈਠੇ ਨੇ ਲਾਲ ਖਾਂ ਸਾਹਿਬ, ਇਹਨਾਂ ਕੋਲੋਂ ਪੁੱਛਾਂਗੇ 1947 ਦੀ ਵੰਡ, 1947 ਦੇ ਜਿਹੜੇ ਉਜਾੜੇ ਨੇ ਉਹਨਾਂ ਤੋਂ ਪਹਿਲੋਂ ਦੇ ਹਾਲਾਤ ਅਤੇ ਉਸ ਟਾਈਮ ਦੇ ਹਾਲਾਤ ਕਿਵੇਂ ਬਣੇ ਅਤੇ ਇੱਥੇ ਆ ਕੇ ਕਿਸ ਤਰ੍ਹਾਂ ਇਹਨਾਂ ਨਵੇਂ ਥਾਂ ਆ ਕੇ ਨਵੀਂ ਜਗ੍ਹਾ 'ਤੇ ਸਰਵਾਈਵ ਕੀਤਾ। ਸਾਰੀ ਗੱਲਬਾਤ ਇਹਨਾਂ ਨਾਲ ਸਾਂਝੀ ਕਰਾਂਗੇ। ਆਓ ਗੱਲ ਕਰਦੇ ਹਾਂ ਲਾਲ ਖਾਂ ਸਾਹਿਬ ਨੂੰ। अस्सलाम वालेकुम। वालेकुम जी। अच्छा, पहले तो अपना ना पूरा नाम दस दिओ। मोहम्मद लाल खां। मेरा नाम राणा लाल खां जी। राणा लाल खां। मोहम्मद खां। ठीक, राणा लाल मोहम्मद खां। हाँ जी जी। ते तुहाडे अब्बा जी दा? राणा तुफैल मोहम्मद जी। राणा तुफैल मोहम्मद। हाँ जी। ते दादा जी? बूढ़े खां जी। बूढ़े खां। अच्छा, ये दस दिओ भी अपना पिछों उजाड़ियां तो पहलों जो 1947 की पार्टीशन तो पहले पिछे अपना पिंड किहड़ा सी? इट्टां बद्दे जी। इट्टां बद्दे। इट्टां बद्दे। ये तहसील? इट्टां बद्दी। इट्टां बद्दी तहसील जलंधर, जिला जलंधर। तहसील जिला जलंधर। अच्छा, ये थाना आदमपुर से जी ते स्टेशन सी हैगा सी अपना काला बकरा। काला बकरा। हाँ जी। अच्छा, ये सिटी एरिए तो जलंधर जिहड़ा शहर सी मेन, ਉਹਦੇ ਤੋਂ ਕਿੰਨਾ डिस्टेंस ਤੇ ਸੀ? ਕਿੰਨੇ ਤੇ? मैं 15-16 किलोमीटर ਤੇ ਹੋਏਗਾ। 15-16 ਕਿਲੋਮੀਟਰ। ਵਾਹ, ਵੱਡਾ ਪਿੰਡ ਆਪਣਾ? ਨਹੀਂ, ਹਲੇ ਛੋਟਾ ਪਿੰਡ ਸੀ ਜੀ। ਤੇ ਸਾਡੀ ਰਿਸ਼ਤਿਆਂ ਦੇ ਆਸ ਵਿੱਚ ਹੀ ਸੀ ਜੀ। ਤੇ ਕੋਈ ਦੂਸਰੀ ਹੋਰ ਐਸੀ ਕੌਮ ਨਹੀਂ ਸੀ ਉੱਥੇ ਆਬਾਦ। ਤੇ ਨਾਲ ਇੱਕ ਗਾঁਵ ਸੀ ਮਨਕਰਾਈ, ਸਿੱਖਾਂ ਦਾ ਪਿੰਡ ਸੀ ਜੀ। ਉਹ ਉੱਥੇ ਹੈ ਸੀ ਨਜ਼ਦੀਕ ਸਾਡਾ ਆਪਣਾ ਛੋਟਾ ਕਸਬਾ ਸੀ। ਅੱਛਾ, ਕਿੰਨੇ ਕੁ ਘਰ ਹੋਣੇ ਆ ਤੁਹਾਡੀ ਬਰਾਦਰੀ ਦੇ ਪਿੰਡ 'ਚ? ਕੋਈ 100-150 ਹੋਏਗਾ। ਮੈਂ 100-150। ਤੇ ਮਸਜਿਦਾਂ ਕਿੰਨੀਆਂ ਸੀ? ਮਸਜਿਦ ਵੀ ਇੱਕ ਅੱਧੀ ਹੋਏਗੀ ਬਸ। ਇੱਕ ਹੀ ਹੋਣੀ। ਤੇ ਛੋਟਾ ਹੀ ਸੀ ਪਿੰਡ ਆਪਣਾ ਜਿਹੜਾ 100-150 ਘਰ। ਤੇ ਹੁੰਦਾ ਨਾ ਅਕਸਰ ਉਦੋਂ ਐਵੇਂ ਸੀ ਵੀ ਪਿੰਡਾਂ ਦੇ ਵਿੱਚ ਇੱਕ ਨਾ ਦਾ ਖੱਤਰੀ ਜਾਂ ਹਿੰਦੂ ਕੋਈ ਨਾ ਕੋਈ ਬੈਠਾ ਹੁੰਦਾ, ਦੁਕਾਨ ਜਾਂ ਹੋਰ ਕੋਈ ਇਸ ਤਰ੍ਹਾਂ ਦਾ, ਤਰਖਾਨ, ਬੋਚੀ, ਲੁਹਾਰ, ਐਵੇਂ ਦਾ ਹੈਗਾ ਕੋਈ? ਜੀ ਹੈ ਸੀ ਆਪਣੇ ਕੁਛ ਹੈ ਸੀ ਬੰਦੇ। ਹਾਂਜੀ, ਪਿੰਡ ਦੇ ਵਿੱਚ ਦੁਕਾਨਾਂ ਹੋਣੀਆਂ? हाँ, दुकान थी। जरा जो मनकराई पिंड सी ना जी, एक सिक्खा का, वो नज़दीक ही था। वहाँ से वो तकरीबन बड़ी दुकानें थी खतरियों की, वहाँ से सौदा लाते थे। उनमें ज़्यादा एक पहू नामी एक है सी बंदा, तो उसकी बड़ी दुकान सी, सब का सर्फ लेंदे सी। पहू? नहीं, पहू। ਅੱਛਾ, ਇੱਕ ਤਾਂ ਆਪਣੇ ਪਿੰਡ ਦੇ ਇੱਟਾਂ-ਬੱਦੀ ਦੇ ਲਾਗੇ ਹੋ ਗਿਆ ਮਾਨਕਰਾਏ ਜੀ। ਹੋਰ ਕੋਈ ਚਾਰ ਸਫੇਰੇ ਕੋਈ ਪਿੰਡਾਂ ਦੇ ਕੋਈ ਨਾਂ ਜ਼ੇਨ 'ਚ ਹੈ ਨਾ? ਕਿਹੜਾ ਸੀ? ਹਾਂ, ਬਹਿਰਾਮ, ਸ਼ਾਮ 84, ਆਪਣਾ ਚੱਕ ਸੀ ਬਿਲਕੁਲ ਨਜ਼ਦੀਕ ਹੀ ਸੀ ਜੀ। ਤੇ ਦੂਸਰੇ ਆਪਣੇ ਸ਼ਾਮ 84 ਹੋ ਗਿਆ ਜੀ, ਬਹਿਰਾਮ ਤੇ ਨੰਦਾ ਚੌਰ। ਹਾਂਜੀ। ਅੱਛਾ, ਇਹਦੇ ਵਿੱਚ ਨੰਦਾ ਚੌਰ ਤੇ ਬਹਿਰਾਮ ਇਹ ਸਿੱਖਾਂ ਦਾ ਹੋਣਾ ਵਾ ਪਿੰਡ? ਨਹੀਂ, ਇਹ ਵੀ ਮੁਸਲਮਾਨਾਂ ਦਾ ਸੀ। ਇਹ ਕਿੰਨੇ ਸੀ ਮੁਸਲਮਾਨਾਂ ਦੇ ਲਾਗੇ ਕਿੰਨੇ ਸੀ ਪਿੰਡ ਆਪਣੇ? ਇਹ ਆਪਣੇ ਕਾਫੀ ਪਿੰਡ ਸੀ ਉੱਥੇ ਸਾਡੇ ਮੁਸਲਮਾਨਾਂ ਦੇ ਹੈਗੇ। ਤੇ ਬਾਕੀ ਸਿੱਖਾਂ ਦਾ ਜਿਹੜਾ ਬੜਾ ਪਿੰਡ ਸੀ ਉਹ ਮਾਨਕਰਾਏ। ਅੱਛਾ, ਇਸ ਤਰ੍ਹਾਂ ਹੁੰਦਾ ਨਾ, ਤੁਹਾਡੀ ਉਮਰ ਤੇ ਉਦੋਂ ਹੋਣੀ ਆ ਛੋਟੀ, ਤੇ ਇਵੇਂ ਹੁੰਦਾ ਵੀ ਜਿਵੇਂ ਆਪਾਂ ਜਿੱਥੇ ਰਹੀਦਾ ਨਾ ਇਸ ਏਰੀਏ ਦੇ ਲਾਗੇ ਪਿੰਡਾਂ ਦੇ ਬੰਦਿਆਂ ਦਾ, ਵੱਡੇ ਨੰਬਰਦਾਰ ਜਾਂ ਸਰਪੰਚ ਜਾਂ ਕੋਈ ਸਿਰ ਕਬੜੇ ਬੰਦੇ, ਉਹਦਾ ਨਾਮ ਪਤਾ ਹੁੰਦਾ ਵੀ ਉਹ ਫਲਾਣੇ ਪਿੰਡ ਦਾ ਫਲਾਣਾ ਬੰਦਾ। ਉਹ ਤੁਹਾਡੇ ਜ਼ਿਹਨ 'ਚ ਵੀ ਨਾਲ ਦੇ ਪਿੰਡਾਂ ਦੇ ਕੋਈ ਇੱਕ ਦੋ ਬੰਦੇ ਦਾ ਨਾਂ ਯਾਦ? ਹਾਂਜੀ, ਚੱਕ 'ਚ ਦਿਲਬਰ ਹਕੀਮ ਸੀ ਜੀ। ਦਿਲਬਰ ਨਾਮੀ ਸੀ, ਹਕੀਮ ਮਸ਼ਹੂਰ ਸੀ ਜੀ। ਉਹ ਜ਼ਿਆਦਾਦਾਰ ਵੀ ਸੀ ਉਹਨਾਂ ਦਾ ਵਾਲਿਦ। ਤੇ ਨਾਲ ਬਹਿਰਾਮ 'ਚ ਰਾਣਾ ਬਦਰੀ ਅਲੀ ਖਾਨ ਸੀ ਜੀ। ਤੇ ਉਹ ਵੀ ਉੱਥੇ ਜ਼ਿਆਦਾਦਾਰ ਰਹੇ ਉੱਥੇ ਹੈਗੇ ਜੀ। ਇਸ ਤਰ੍ਹਾਂ ਹੈ ਜੀ। ਅੱਛਾ, ਉਹ ਰਾਣਾ ਬਦਰ ਅਲੀ ਖਾਨ ਜਿਹੜੇ ਉੱਥੋਂ ਦੇ ਸੀ? ਤੇ ਨੰਦਾ ਚੌਰ ਦੇ ਸੀ ਰਾਣਾ ਇਕਬਾਲ ਸੀ, ਉਹ ਐਡਵੋਕੇਟ ਸੀ ਜੀ। ਤੇ ਉਹਨਾਂ ਦਾ ਲੜਕਾ ਮੁਮਤਾਜ਼ ਸ਼ਰੀਫ ਸੀ ਆਪਣੇ।
ਅੱਛਾ, ਇਹ ਪਾਰਟੀਸ਼ਨ ਤੋਂ ਬਾਅਦ ਜਿਨ੍ਹਾਂ ਦੇ ਨਾਂ ਲਏ ਨੇ ਉਹ ਕੋਈ ਪਤਾ ਵੀ ਕਿੱਥੇ ਕਿੱਥੇ ਆ ਕੇ ਬੈਠੇ? ਹਾਂਜੀ ਇੱਥੇ ਹਾਂਜੀ ਇਹ ਆਪਣੇ ਬਦਰੀ ਖਾਨ ਦਾ ਤੇ ਖਾਨਦਾਨ ਬੈਠੇ ਤੇ ਫੈਸਲਾਬਾਦ 'ਚ ਬੈਠੇ ਜੀ। ਕੋਈ ਪਿੰਡ ਪੁੰਡ ਲੱਗ ਗਿਆ? ਹਾਂਜੀ ਪਿੰਡ ਚੰਦੀ ਤਲਾਵਾਂ ਚ ਉਹਨਾਂ ਦਾ ਚੰਦੀਆਂ ਤਲਾਵਾਂ ਹਾਂਜੀ ਤੇ ਰਿਹਾਇਸ਼ ਨੇ ਪੀਪਸ ਕਲੋਨੀ ਹੈ। ਠੀਕ ਹੈ। ਤੇ ਦੂਸਰੀ ਦਿਲਬਰ ਹਕੀਮ ਦਾ ਜਿਹੜਾ ਖਾਨਦਾਨ ਜੀ ਉਹ ਉਹਨਾਂ ਦਾ ਰਕਬਾ ਤੇ ਪਾਰਟੀਸ਼ਨ ਤੋਂ ਪਹਿਲਾਂ ਵੀ ਉਹਨਾਂ ਦਾ 4-5 ਮਰਬੇ ਸੀ ਜਾਂ ਜਿਮ ਲੈਪ ਜਿਮ ਨਹੀਂ ਹੈਗਾ 208 ਦੇ ਸਾਹਮਣੇ? ਹਾਂ 208 ਕੇ ਸਾਹਮਣੇ ਨੇ ਉਹਦਾ ਰਿਹਾਇਸ਼ ਹੈ ਉਹਨਾਂ ਇਹ ਉਹ ਫੈਸਲਾਬਾਦ ਦੇ ਵਿੱਚ ਹੀ? ਹਾਂ ਫੈਸਲਾਬਾਦ ਹਾਂਜੀ ਹਾਂਜੀ। ਤੇ ਹੋਰ ਰਿਕਵਾਇਰ ਵੀ ਉਹਨਾਂ ਨੇ ਰਹੀਮ ਜਾਂ ਰਕਾਂ ਵੀ ਸੀ। ਠੀਕ। ਕੋਈ ਜੜ੍ਹਾਂ ਵਾਲੀ ਵੀ ਰਿਕਵਾਇਰ ਹੈ। ਤੇ ਤੁਹਾਡਾ ਟੱਬਰ ਸੀ ਜਿਹੜਾ ਤੁਹਾਡੇ ਖਾਨਦਾਨ ਦਾ, ਉਹ ਸਾਰੇ ਕਿੱਥੇ ਆ ਕੇ ਬੈਠੇ? ਪੈਂਸਰਾ 175 ਜੀਂਬੇ ਪੈਂਸਰਾ 275 ਪੈਂਸਰਾ ਹਾਂਜੀ ਠੀਕਰੀ ਵਾਲਾ ਥਾਣਾ ਜੀ। ਅੱਛਾ ਠੀਕਰੀ ਵਾਲਾ ਥਾਣਾ। ਇੱਥੇ ਸਾਰੇ ਤੁਹਾਡੇ ਪਿੰਡ ਦੇ ਇੱਥੇ ਹੀ ਆਏ? ਨਹੀਂ ਸਾਰੇ ਨਹੀਂ ਆਏ ਜੀ ਤੇ ਕੁਛ ਸਮੁੰਦਰੀ ਹੈ ਜੀ, ਕੁਛ ਹੋਰ ਸ਼ੋਰਕੋਟ ਚਲ ਗਏ ਜਿੱਥੇ ਜਿੱਥੇ ਰਿਸ਼ਤੇਦਾਰੀਆਂ ਜੀ ਉੱਥੇ ਇੱਥੇ ਕਾਫੀ ਸਾਰੇ ਪੈਂਸਰੇ ਸਾਡੇ ਖਾਨਦਾਨ ਬੈਠਾ ਜੀ। ਠੀਕ। ਅੱਛਾ ਇੱਕ ਵਾਰੀ ਆਪਾਂ ਪਿੱਛੇ ਫੇਰ ਜਾਂਦੇ ਹਾਂ ਆਪਣੇ ਪਿੰਡ ਇੱਟਾਬੱਦੀ। ਇਹ ਉਹਦੇ ਮਾਣ ਕਰਾਏ ਦੇ ਪਿੰਡ ਦੇ ਜਿਹੜੇ ਸਰਦਾਰ ਜਾਂ ਸਿੱਖ ਜਾਂ ਹਿੰਦੂ ਉਹਨਾਂ ਦੇ ਕੋਈ ਕਿਸੇ ਦਾ ਕੋਈ ਨਾਂ ਜ਼ਿਹਨ 'ਚ ਹੈ ਯਾਦ? नहीं बस में तो जो सी ना जिस वो पता खतरी से जिसकी दुकान सी ना जी पोहू से बस ही हो जाता ਉਹਦਾ ਯਾਦ ਹੈ मेरी छोटी उम्र से तरह से बड़ा नहीं सुना। ਠੀਕ ਠੀਕ। हाँ जी। ਅੱਛਾ ਇਹ ਦੱਸਿਓ ਵੀ ਆਪਣੇ ਪਿੰਡਾਂ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਸਾਰੇ ਪਿੰਡ ਸਨ ਇਹਨਾਂ ਜ਼ਮੀਨਾਂ ਹੁੰਦੀਆਂ ਨਾ ਵੀ ਪਿੰਡ ਨੂੰ 50 ਕਿਸੇ ਨੂੰ ਅਲਾਟ ਹੋਈ ਕਿਸੇ ਨੂੰ 25, ਉਹ ਕਿੰਨੇ ਜ਼ਮੀਨ ਦਾ ਸੀ ਪਿੰਡ ਆਪਣਾ ਤੇ ਦੂਜੇ ਮਾਣ ਕਰਾਏ ਕਿੰਨੀ ਦਾ ਜ਼ਮੀਨ ਦਾ ਕੋਈ ਹੈ ਆਈਡੀਆ ਦੇਣ ਚ? ਨਹੀਂ ਮੈਂ ਇਹ ਆਈਡੀਆ ਮੈਨੂੰ ਨਹੀਂ ਹੈਗਾ ਜੀ। 25 ਮਰਬੇ ਦਾ ਜਾਂ 50 ਮਰਬੇ ਦਾ? ਹਾਂ ਜੀ ਤਕਰੀਬਨ 150 ਖਾਨਦਾਨ ਤੇ 25-30 ਮਰਬੇ ਦਾ ਹੋਵੇਗਾ। ਅੱਛਾ ਇੰਨਾ ਕੁ ਹੋਣਾ ਵਾ? 25-30 ਮਰਬੇ ਦਾ। ਅੱਛਾ ਤੇ ਬਾਕੀ ਜੋ ਮਨਕਰਾਈ ਪਿੰਡ ਸਿੱਖਾਂ ਬਹੁਤ ਬੜਾ ਪਿੰਡ ਸੀ ਜੀ। ਉਹ ਕਸਬਾ ਟਾਈਪ? ਹਾਂ ਕਸਬਾ ਟਾਈਪ ਸੀ ਜੀ। ਵੱਡਾ ਪਿੰਡ ਸੀ ਉਦੋਂ ਹੀ ਵੱਡਾ? ਜੀ 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 ਹਾਂਜੀ ਹਾਂਜੀ ਹਾਂਜੀ। ਯਾਰ ਲੈਣ ਦੇਣ ਦਾ ਸਮਾਨ ਆ ਕੋਈ ਜਿਹੜਾ ਵੀ ਹੋਣਾ ਉੱਥੋਂ ਲਿਆਉਣਾ ਜਾ ਕੇ? ਜੇ ਸਾਡਾ ਪਿੰਡ ਸੀ ਇੱਟਾਬੱਦੀ ਇਹ 'ਚ ਸਾਡਾ ਖਾਨਦਾਨ ਹੀ ਸੀ ਤਕਰੀਬਨ ਜੀ। 150 ਤਕਰੀਬਨ ਘਰ ਸੀ ਜੀ ਤੇ ਉਹ ਸ਼ੁਰੂ ਤੋਂ ਮੈਨੂੰ ਆ ਰਿਹਾ ਸੀ ਜੀ ਜਦੋਂ ਆਪਣੇ ਜੀ। ਤੇ ਸਕੂਲ ਵੀ ਜਾਂਦੇ ਸੋ ਕਿ ਨਹੀਂ ਜਾਣਾ ਸ਼ੁਰੂ ਕੀਤਾ? ਸਕੂਲ ਤੇ ਸਾਡੇ ਚੱਕ ਕੋਈ ਨਹੀਂ ਸੀ ਜੀ। ਬਰਾਮ ਸੀ ਜਾਂ ਆਪਣੇ ਮਨ ਕਰਾਈ ਸੀ। ਅੱਛਾ ਗਏ ਸੋ ਸਕੂਲ ਹੀ ਉਧਰ ਕਿ ਨਹੀਂ? ਮੈਂ ਨਹੀਂ ਗਿਆ ਜੀ। ਅੱਛਾ ਲਾਗੇ ਆਪਣੇ ਪਿੰਡ ਦੇ ਵਿੱਚ ਕੋਈ ਨਹੀਂ ਸੀ? ਚੌਥੀ ਤੱਕ ਚੱਲਦੇ ਹੁੰਦੇ ਸੀ ਨਾ ਸਕੂਲ? ਨਹੀਂ ਸਾਡੇ ਚੱਕ ਕੋਈ ਨਹੀਂ ਸਕੂਲ। ਜਿਹੜੇ ਕੋਈ ਬੱਚੇ ਪੜ੍ਹਦੇ ਸੀ ਮਾਨ ਕਰਾਈ ਜਾਂ ਬਹਿਰਾਮ ਜਾਣਾ? ਜੀ ਹਾਂ ਬਹਿਰਾਮ ਜੀ। ਠੀਕ। ਅੱਛਾ ਇਹਦੇ ਵਿੱਚ ਇੱਕ ਅਸੀਂ ਪੁੱਛਦੇ ਹੁੰਦੇ ਆ ਸਵਾਲ ਅਕਸਰ ਪਾਰਟੀਸ਼ਨ ਤੋਂ ਪਹਿਲੋਂ ਦੇ ਹਾਲਾਤ। ਇਹਦੇ ਵਿੱਚ ਜਦੋਂ ਉੱਥੇ ਆਬਾਦੀਆਂ ਜਿਵੇਂ ਤੁਸੀਂ ਦੱਸਿਆ ਮਾਣ ਕਰਾਏ ਸਿੱਖਾਂ ਦਾ ਜਾਂ ਹਿੰਦੂ ਪਖੂ ਵੀ ਸੀ ਉਹ ਜਿਹੜਾ ਤੁਸੀਂ ਨਾਂ ਲੈਂਦੇ ਜੇ, ਤੇ ਮੁਸਲਮਾਨ ਵੀ ਸਨ, ਈਸਾਈ ਵੀ, ਚਮਾਰ ਵੀ। ਇੱਥੇ ਕੋਈ ਮਜ਼ਹਬੀ ਤਣਾਅ ਤਾਂ ਨਹੀਂ ਸੀ ਇੱਕ ਦੂਜੇ ਨਾਲ ਹੈਗਾ ਕੋਈ ਇਸ ਤਰ੍ਹਾਂ ਦਾ ਚੱਕਰ? ਨਹੀਂ ਕੋਈ ਮਜ਼ਬੂਤ ਤਣਾਅ ਸੀ, ਕੋਈ ਮਜ਼ਬੂਤ ਨਹੀਂ ਸੀ। ਬੜੇ ਅਮਨ ਦਾ ਸੀ ਇਲਾਕਾ ਹੀ, ਕੋਈ ਐਸਾ ਸੀ ਮਸਲਾ ਕੋਈ ਉਹ ਤਾਂ ਕਦੀ ਕਿਸੇ ਇਸ ਤਰ੍ਹਾਂ ਦਾ ਵਾਕਿਆ ਨਹੀਂ ਸੀ? ਕੋਈ ਐਸਾ ਵਾਕਿਆ ਰੂਨਮਾ ਨਹੀਂ ਹੋਇਆ ਤੁਹਾਡੇ ਵੇਖਣ ਦੇ ਵਿੱਚ? ਨਹੀਂ ਕੋਈ ਨੇ ਸੁਣਨੇ ਚ ਦੇਖਣ ਚ ਕੋਈ ਐਸਾ ਨਹੀਂ ਆਇਆ। ਠੀਕ। ਹਾਂ ਕੁਝ ਆਪਣੇ ਹਾਲਾਂਕਿ ਯਾਨੀ ਵਾਪਦਾ ਯਾਨੀ ਸ਼ੁਰੂ ਤੋਂ ਇੱਥੇ ਇੱਟਾਬੱਦੀ ਬੈਠੇ ਸੀ ਲੋਕ ਆਪਣੇ ਖਾਨਦਾਨ ਚ, ਵੈਸੀ ਨਹੀਂ ਚੀਜ਼ ਹੋਈ ਸੀ। ਅੱਛਾ ਮਾਹੌਲ ਬਹੁਤ ਅੱਛਾ ਮਾਹੌਲ ਸੀ। ਲੋਕਾਂ ਨਾਲ ਸਾਰੇ ਨਾਲ ਲੈਣ ਦੇਣ ਸੀ, ਤਰ੍ਹਾਂ ਸਿਲਸਿਲਾ ਸੀ ਜਿਸ ਤਰ੍ਹਾਂ ਭਾਈਚਾਰਾ ਹੁੰਦਾ ਇਸ ਤਰ੍ਹਾਂ ਜੀ। ਅੱਛਾ ਇੱਕ ਹੋਰ ਗੱਲ ਵੀ ਜਿਵੇਂ ਕੋਈ ਵੀ ਖੁਸ਼ੀ ਗਮੀ ਹੋਵੇ, ਕੋਈ ਸ਼ਾਦੀ ਵਿਆਹ ਜਾਂ ਕੋਈ ਫੌਤਗੀ ਹੋ ਜੇ, ਇੱਧਰ ਦੂਜੀ ਕਮਿਊਨਿਟੀ ਜਿਹੜੀਆਂ ਨੇ ਉਹ ਇੱਕ ਦੂਜੇ ਵੱਲ ਅਫਸੋਸ ਵਾਸਤੇ ਜਾਂ ਖੁਸ਼ੀ ਤੇ ਗਮੀ ਤੇ ਆਉਂਦੇ ਜਾਂਦੇ ਸੀ? ਹਾਂ ਵੀ ਤੇ ਜਾਂਦੇ ਹਾਂਜੀ ਆਉਂਦੇ ਜਾਂਦੇ ਸੀ। ਕੋਈ ਵੀ ਕੋਈ ਵੀ ਫਤੀਦਗੀ ਹੋ ਜਾਂਦੀ ਸੀ ਕਿਸੇ ਵੀ ਮਜ਼ਹਬ 'ਚ ਤੋ ਆਉਣ ਜਾਣ ਸੀ ਜੀ, ਆਉਣ ਜਾਂਦੇ ਸੀ। ਅਭੀ ਉਹ ਅੱਛਾ ਸੀ, ਪਿਆਰ ਮੁਹੱਬਤ ਵਾਲਾ ਮਾਹੌਲ ਸੀ, ਬੜੇ ਅੱਛੇ ਹਾਲਾਤ ਸੀ ਜੀ। ਕੋਈ ਐਸੀ ਕੋਈ ਤਲਖੀ ਵਾਲੇ ਹਾਲਾਤ ਨਹੀਂ ਸੀ, ਬਹੁਤ ਅੱਛੇ ਹਾਲਾਤ ਸੀ ਜਿਹੜਾ ਭਾਈਚਾਰਾ ਹੁੰਦਾ ਜਿਸ ਤਰ੍ਹਾਂ ਸ਼ੁਰੂ ਤੋਂ ਆਬਾਦ ਜਾਬ ਤੋਂ ਰਹਿ ਰਿਹਾ ਸੀ ਜੀ। ਤੇ ਅੱਛੇ ਸੀ ਤਰ੍ਹਾਂ ਐਸੀ ਕੋਈ ਮਸਲਾ ਨਹੀਂ ਸੀ ਜੀ। ਅੱਛਾ ਆਪਣੇ ਏਰੀਏ ਦੇ ਵਿੱਚ ਆਪਣੇ ਇੱਟਾਬੱਦੀ ਪਿੰਡ ਜਾਂ ਲਾਗੇ ਮਾਣ ਕਰਾਏ ਕੋਈ ਵੱਡਾ ਮੇਲਾ ਮੂਲਾ ਲੱਗਦਾ ਹੁੰਦਾ? ਉਦੋਂ ਮੇਲਿਆਂ ਦਾ ਬੜਾ ਰਿਵਾਜ ਹੁੰਦਾ ਸੀ। ਹਾਂ ਮੇਲੇ ਇੱਕ ਲਾਦੜਾ ਪਿੰਡ ਸੀ, ਲਾਦੜਾ ਉੱਥੇ ਮੇਲਾ ਲੱਗਦਾ ਸੀ। ਗਏ ਸੋ ਕਦੀ?
बस सुने मैं छोटा मैं ईश्वर शायद मैं गया भी होऊंगा तो अच्छे मुझे याद नहीं है ਤੇ ਲਾਲੇ ਬਹੁਤ ਬੜਾ ਮੇਲਾ ਲੱਗਦਾ ਸੀ ਜੀ। ਅੱਛਾ ਉਹ ਫਿਰ ਇਹ ਹੁੰਦਾ ਹੈ ਨਾ ਉਹਦੇ ਇਹਨਾਂ ਇਸ ਤਰ੍ਹਾਂ ਦੇ ਮੇਲੇ ਠੇਲੇ ਸੀ ਉੱਥੇ ਫਿਰ ਏਰੀਆ ਪੂਰਾ ਇਕੱਠਾ ਹੁੰਦਾ ਸੀ ਜੀ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਮੁxtਲਿਫ ਜਿਵੇਂ ਹੁਣ ਟੂਰਨਾਮੈਂਟਸ ਵਗੈਰਾ ਹੁੰਦੇ ਨੇ ਮੇਲਿਆਂ ਤੇ ਹੁੰਦੇ ਸੀ ਜੀ ਜੀ ਹਾਂਜੀ ਬਿਲਕੁਲ ਲਾਲੇ ਮੇਲਾ ਬਹੁਤ ਬੜਾ ਮੇਲਾ ਸੀ ਲਾਲੇ। ਅੱਛਾ ਅੱਛਾ ਉਹ ਇਹ ਹੁਣ ਦੱਸ ਥੋੜੀ ਜੀ ਤੁਸੀਂ ਸਟੋਰੀ ਦੱਸ ਦਿਓ ਵੀ ਪਾਰਟੀਸ਼ਨ ਤੋਂ ਕਿੰਨੀ ਕੁ ਦੇਰ ਪਹਿਲੇ ਤੱਕ ਤੁਹਾਨੂੰ ਪਤਾ ਲੱਗਾ ਵੀ ਹੁਣ ਸਾਨੂੰ ਇੱਥੋਂ ਜਾਣਾ ਪੈਣਾ ਵੀ ਪਿੰਡ ਆਪਣਾ ਛੱਡਣਾ ਪੈਣਾ? ਬਸ ਮੇਰੇ ਤਾਂ ਮੈਂ ਤਾਂ ਛੋਟਾ ਸੀ ਕੋਈ 5 ਸਾਲ ਦਾ 5.5 ਜਾਂ ਤਕਰੀਬਨ 4-5 ਦਰਮਿਆਨ ਮੇਰੀ ਉਮਰ ਹੋਏਗੀ ਤੇ ਮੈਂ ਤਾਂ ਪਤਾ ਅਚਾਨਕ ਹੀ ਪਤਾ ਲੱਗਾ ਬਸ। ਹਾਂਜੀ ਪਹਿਲਾਂ ਕੋਈ ਉਹ ਜ਼ਿਹਨ 'ਚ ਹੈ ਨਕਸ਼ਾ ਕਿਵੇਂ ਤੁਰ ਕੇ ਕਿਵੇਂ ਕਿੱਥੇ? ਹਾਂ ਚਲੋ ਅੱਛੀ ਤਰ੍ਹਾਂ ਮੈਂ ਜ਼ਿਆਦਾ ਵੀ ਬਾਰਿਸ਼ ਹੋ ਰਹੀ ਸੀ ਜੀ ਤੇ ਉਹ ਸਾਨੂੰ ਅਚਾਨਕ ਫਿਰ ਸਾਰੀ ਚੀਜ਼ ਛੱਡ ਕੇ ਨਾ ਨਿਕਲਣਾ ਪਿਆ ਜੀ। ਤੇ ਉਹ ਚੂੰਕਿ ਸਾਡੇ ਤਲਕਾਤ ਸਿੱਖਾਂ ਅੱਛੇ ਸੀ ਤਾਂ ਸਿੱਖ ਵੀ ਸਾਨੂੰ ਵੀ ਛੱਡ ਕੇ ਆਪਣੇ ਨੰਦਾ ਚੌਰ ਸਾਡਾ ਉੱਥੇ ਕੈਂਪ ਸੀ ਜੀ ਪਹਿਲਾ ਨੰਬਰ ਨੰਦਾ ਚੌਰ ਕੈਂਪ ਸੀ। ਬਾਰਿਸ਼ ਹੋ ਰਹੀ ਸੀ ਹਾਂ ਬਾਰਿਸ਼ ਹੋ ਰਹੀ ਸੀ ਮੈਨੂੰ ਅੱਛੀ ਤਰ੍ਹਾਂ ਜ਼ਿਆਦਾ ਹਰ ਚੀਜ਼ ਕੋਈ ਚੀਜ਼ ਅਸੀਂ ਨਹੀਂ ਫਿਰ ਲਈ ਹਰ ਚੀਜ਼ ਛੜੀ ਛੜਾਈ ਫਿਰ ਕੋਈ ਸਮਾਨ ਸਮੂਨ ਵੀ ਲੈ ਕੇ ਆਏ? ਨਹੀਂ ਕੋਈ ਸਮਾਨ ਨਹੀਂ ਲੈ ਕੇ ਕੋਈ ਚੀਜ਼ ਨਹੀਂ ਲਿਆ ਬਸ ਆਪਣੇ ਖਾਲੀ ਅੱਲਾਹ ਦੇ ਫਜ਼ਲ ਨਾਲ ਬਸ ਸਾਡੀ ਜਾਨੀ ਬਚ ਗਈ। ਅੱਛਾ ਕੋਈ ਨੁਕਸਾਨ ਕੋਈ ਜਾਨੀ ਨੁਕਸਾਨ? ਜਾਨੀ ਨੁਕਸਾਨ ਕੋਈ ਨਹੀਂ ਸਾਡਾ ਜੀ। ਅੱਛਾ ਨੰਦਾ ਚੌਰ ਆ ਗਏ ਕੈਂਪ 'ਚ ਉੱਥੋਂ ਅੱਗੋਂ ਫਿਰ ਨੰਦਾ ਚੌਰ ਫਿਰ ਕੈਂਪ ਦੇ ਰਾਸਤੇ ਫਿਰ ਅਸੀਂ ਲਾਹੌਰ ਆ ਗਏ ਜੀ ਬਸ ਇੱਦਾਂ ਲਾਹੌਰੋਂ ਅੱਗੇ ਜ਼ਮੀਨ ਦਾ ਕਿਵੇਂ ਪਤਾ ਲੱਗਾ? ਹਾਂ ਉੱਥੇ ਕੈਂਪ ਸੀ ਲਾਹੌਰ ਬਾਰਡਰ ਬਣਿਆ ਸੀ ਜੀ। ਉੱਥੋਂ ਫਿਰ ਅਸੀਂ ਸ਼ਿਫਟ ਇੱਧਰ ਹੋ ਗਏ ਆਪਣੇ ਫੈਸਲਾਬਾਦ ਤੋਂ ਕੈਂਪ 'ਚ ਆ ਕੇ ਫਿਰ ਸਾਨੂੰ ਜ਼ਮੀਨ ਅਲਾਟ ਹੋ ਗਈ ਪੈਂਸਰੇ ਬਸ ਉੱਥੇ ਆ ਗਏ। ਜ਼ਮੀਨ ਜ਼ਮੂਨ ਪੈਲੀ ਪੂਰੀ ਪੈ ਗਈ? ਹਾਂ ਪੈਰੇ ਤਕਰੀਬਨ ਪੂਰੀ ਸਾਨੂੰ ਪੈ ਗਈ ਜੀ। ਪੂਰੀ ਪੈ ਗਈ। ਅੱਛਾ ਤੇ ਅੱਬਾ ਜੀ ਤੁਹਾਡੇ ਫਿਰ ਇੱਧਰ ਆ ਕੇ ਜ਼ਿਮੀਂਦਾਰਾ ਕਰਨ ਲੱਗ ਗਏ ਜਾਂ ਜੌਬ ਕਰਨ ਲੱਗ ਪਏ? ਮੈਂ ਜੌਬ ਸੀ ਕਰਨੇ ਸੀ ਮੈਂ ਨਹਿਰ ਪਟਵਾਰੀ ਸੀ ਜੀ। ਪਟਵਾਰੀ ਸੀ ਤਾਂ ਫਿਰ ਤੇ ਉਹ ਜ਼ਮੀਨਾਂ ਦੀ ਅਲਾਟਮੈਂਟ ਦਾ ਵੀ ਉਹਨਾਂ ਨੂੰ ਪਤਾ ਹੋਣਾ? ਨਹੀਂ ਉਹ ਨਹਿਰ ਦਾ ਪਟਵਾਰੀ ਸੀ ਜੀ। ਉਹ ਬਹਾਵਲ ਨਗਰ ਸੀ ਉਹਨਾਂ ਦੀ ਜ਼ਿਲ੍ਹਾ ਬਹਾਵਲ ਨਗਰ 'ਚ ਪੋਸਟਿੰਗ ਬਹਾਵਲ ਨਗਰ ਸੀ। ਹਾਂਜੀ ਹਾਂਜੀ ਤੇ ਅੱਛਾ ਜਦੋਂ ਆਏ ਇੱਥੇ ਜਦੋਂ ਪਹਿਲਾਂ ਅਲਾਟਮੈਂਟ ਵਕਤ ਨਹੀਂ ਮੁਲਾਜ਼ਮ ਸੀ ਬਾਅਦ 'ਚ ਮੁਲਾਜ਼ਮਤ ਹੋਈ। ਅੱਛਾ ਬਾਅਦ 'ਚ ਹੋਈ ਬਾਅਦ 'ਚ। ਅੱਛਾ ਜਦੋਂ ਆਏ ਇੱਥੇ ਫੈਸਲਾਬਾਦ ਪਹੁੰਚ ਗਏ ਤੁਸੀਂ ਜੀ ਜੀ ਇੱਥੇ ਕਿਵੇਂ ਫਿਰ ਆ ਕੇ ਸ਼ੁਰੂ ਕੀਤਾ ਵੀ ਸਰਵਾਈਵ ਕਿਸ ਤਰ੍ਹਾਂ ਕੀਤਾ ਵੀ ਨਾ ਘਰ ਨਾ ਕੋਈ ਸਮਾਨ ਉੱਧਰੋਂ ਲਿਆਂਦਾ ਕੋਈ ਨਾ ਕੋਈ ਡੰਗਰ ਬੱਚਾ ਉਦੋਂ ਹੁੰਦਾ ਵੀ ਬਾਈ ਖੇਤੀ ਤੇ ਸੀ ਬਹੁਤਾ? ਜੀ 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 ਸਾਰਾ ਕਾਰੋਬਾਰ ਸਾਰਾ ਖੇਤੀਬਾੜੀ ਸੀ। ਉਸ ਤਰ੍ਹਾਂ ਜੀ ਉਹਨਾਂ ਨੇ ਗੌਰਮੈਂਟ ਨੇ ਸਾਨੂੰ ਫੀ ਆਦਮੀ 1 ਕਿੱਲਾ ਅਲਾਟ ਕਰਤਾ ਜਿਹਨੂੰ ਆਰਜੀ ਅਲਾਟਮੈਂਟ ਕਹਿੰਦੇ। ਜਿਸ ਵਕਤ ਆਏ ਨਾ ਜੀ ਤਾਂ ਚੂँਕਿ ਮਕਾਨ ਜਿਹੜਾ ਖਾਲੀ ਸੀ ਚੱਕ ਪੈਂਸਰਾ ਜਿਹੜਾ ਸੀ ਗਾਉਂ ਤੇ ਉਹ ਖਾਲੀ ਸੀ ਉਹ ਫਿਰ ਸਾਨੂੰ ਉਸੇ ਰਕਮ ਮੁਤਾਬਕ ਹੀ ਸਾਨੂੰ ਖਾਤੇ ਗੌਰਮੈਂਟ ਦੇ ਦਿੱਤੇ। ਇੱਕ ਕਿੱਲਾ ਵੀ ਫੀ ਫਰਦ ਨੂੰ ਇੱਕ ਕਿੱਲਾ? ਫੀ ਫਰਦ ਹਾਂਜੀ ਜੇ ਤੁਸੀਂ ਕਰਦੇ 10 ਜੀ ਤਾਂ 10 ਕਿੱਲੇ ਦੇਤੇ। ਠੀਕ ਹੈ ਜੀ ਤਾਂ ਫਿਰ ਜਿਸ ਵਕਤ ਫਿਰ ਉਹ ਉਹਨਾਂ ਨੇ ਫਿਰ ਕਲੇਮ ਮੰਗੇ ਗੌਰਮੈਂਟ ਨੇ ਪਤਾ ਰਕਬਾ ਕਿਹੜੀ ਜਗ੍ਹਾ ਸੀ ਲਿਖ ਕੇ ਦਿਓ ਜੀ। ਉਹ ਫਿਰ ਅਸੀਂ ਲਿਖ ਕੇ ਦਿੱਤਾ। ਫਿਰ ਸਾਡਾ ਇੰਡੀਆ 'ਚੋਂ ਫਿਰ ਕਾਰਡ ਤਸਦੀਕ ਹੋ ਕੇ ਤੇ ਫਿਰ ਸਾਡਾ ਆਇਆ ਤਾਂ ਫਿਰ ਰਕਬਾ ਸਾਡਾ ਆਇਆ। ਫਿਰ ਸਾਨੂੰ ਮੁਸ਼ਕਿਲ ਅਲਾਟਮੈਂਟ ਹੋਈ। ਨਹੀਂ ਪਹਿਲੋਂ ਜਿਹੜੀ ਕਿੱਲਾ ਅਲਾਟਮੈਂਟ ਹੋਈ ਸੀ ਉਹ ਜਿਹੜੇ ਬਾਲਗ ਸਨ ਉਹਨਾਂ ਨੂੰ ਹੀ ਆ ਕੇ ਬੱਚਿਆਂ ਨੂੰ ਜਿਹੜੇ ਬੱਚੇ ਨਹੀਂ ਬਾਲਗ ਜਿਹੜੇ ਬਾਲਗ ਸੀ ਉਹਨਾਂ ਬਾਲਗ ਜੀ ਹਾਂਜੀ ਇੱਕ ਕਿੱਲਾ ਜੀ ਜੀ ਹਾਂਜੀ। ਇਹ ਬਾਅਦ ਚ ਕਿੰਨੇ ਸਾਲ ਬਾਅਦ ਅਲਾਟਮੈਂਟ ਜਿਹੜੀ ਹੋਈ? ਮਸਲ ਤਕਰੀਬਨ ਜਿਸ ਵਕਤ ਦਾ ਰਿਕਾਰਡ ਇੰਡੀਆ 'ਚੋਂ ਤਸਦੀਕ ਹੋ ਕੇ ਆਇਆ ਤੇ ਉਸ ਵਕਤ ਫਿਰ ਗੌਰਮੈਂਟ ਨੇ ਅਲਾਟਮੈਂਟ ਕਰਤੀ। ਠੀਕ ਹਾਂਜੀ ਹਾਂਜੀ ਹਾਂਜੀ। ਅੱਛਾ ਇਹ ਤੁਹਾਡੇ ਦੱਸਣ ਦਾ ਮਕਸਦ ਵੀ ਤੁਹਾਡੇ ਉੱਥੋਂ ਇੰਡੀਆ ਤੋਂ ਇੱਟਾਂ ਬੱਦੀ ਤੋਂ ਇੱਥੋਂ ਆਉਣ ਤੱਕ ਹਾਂਜੀ ਇਹਦੇ ਵਿੱਚ ਅਮਲ ਦਖਲ ਤੇ ਹੋਇਆ ਥੋੜ੍ਹਾ ਜਿਹਾ ਪਹਿਲੋਂ ਜਿੱਥੋਂ ਤੁਹਾਨੂੰ ਛੱਡਿਆ ਕੈਂਪ ਤੱਕ ਜੀ ਜੀ ਵੀ ਉਹ ਤੁਹਾਡੇ ਜਿਹੜੇ ਕੋਈ ਵੱਡਿਆਂ ਦੇ ਤਾਲੁਕਾਤ ਵਾਲੇ ਸਿੱਖ ਸਨ ਉਹਨਾਂ ਨੇ ਛੱਡਦਾ ਵੀ ਤੁਸੀਂ ਖੈਰੀਅਤ ਨਾਲ ਪਹੁੰਚ ਗਏ? ਜੀ 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 ਕੋਈ ਐਸਾ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਸਾਡਾ ਅੱਲਾ ਦੀ ਮਿਹਰਬਾਨੀ ਬੜਾ ਅੱਲਾ ਦਾ ਕਰਮ ਹੈ ਜਾਨੀ ਨੁਕਸਾਨ ਨਹੀਂ ਹੋਇਆ। ਅੱਛਾ ਪਹਿਲਾਂ ਜਿਵੇਂ ਤੁਸੀਂ ਦੱਸਿਆ ਵੀ ਇਹਦੇ ਵਿੱਚ ਮਜ਼ਹਬੀ ਤਣਾਅ ਵੀ ਕੋਈ ਨਹੀਂ ਸੀ ਅੱਛੇ ਤਾਲੁਕਾਤ ਵੀ ਸੀ ਬਹੁਤ ਅੱਛੇ ਤਾਲੁਕਾਤ ਸੀ। ਇਹਦੇ ਵਿੱਚ ਪਾਰਟੀਸ਼ਨ ਟਾਈਮ ਜਿਹੜੇ ਜਿਵੇਂ 10 ਤੋਂ 20 ਲੱਖ ਜਿਹੜੇ ਪੰਜਾਬੀ ਲੋਕ ਮਰੇ ਇਹਦੇ ਵਿੱਚ ਕੀ ਵਜ੍ਹਾ ਕੀ ਬਣੀ ਇਹਨਾਂ ਨੂੰ ਕਿਉਂ ਲੜ ਪਏ ਕਤਲੋ ਗਾਰਤ ਸ਼ੁਰੂ ਹੋਈ ਕੋਈ ਹੈ ਆਈਡੀਆ? ਉਹ ਇਸ ਤਰ੍ਹਾਂ ਫਿਰ ਉਹ ਫਿਰ ਮਜ਼ਹਬੀ ਚੀਖ ਤਿਆਰ ਕਰ ਗਏ ਨਾ ਜੀ ਤੇ ਕੁਛ ਤਾਂ ਆਪਣੇ ਜਿਹੜੇ ਸੀ ਕੁਛ ਸਮਾਨ ਲੁੱਟਣ ਸ਼ੁਰੂ ਕਰ ਲਿਆ ਉਹਨਾਂ ਨੇ। ਇੱਕ ਤਾਂ ਲਾਲਚ ਆ ਗਿਆ ਜੀ ਤੇ ਦੂਸਰਾ ਕੁਛ ਆਪਣੇ ਉਹਨਾਂ ਨੇ ਫਿਰ ਇਹ ਜਾਣ ਕੇ ਵੀ ਉਹਨਾਂ ਨੇ ਫਿਰ ਸਾਡੇ ਮੁਸਲਮਾਨ ਸ਼ਹੀਦ ਕੀਤੇ ਉਹਨਾਂ ਨੇ ਸ਼ਹੀਦ ਕੀਤੇ ਜ਼ਿਆਦਾਤਰ ਸਿੱਖਾਂ ਨੇ ਜ਼ਿਆਦਾ ਕੀਤੇ।
ਅੱਛਾ ਇੱਕ ਇਹਦੇ ਹਾਂ ਕੋਈ ਸ਼ਹੀਦ ਤਾਂ ਕਾਫੀ ਹੋਏ ਨੇ ਜੀ ਸ਼ਹੀਦ ਤੇ ਦੱਸਣਾ ਵੀ ਅਕ੍ਰੋਸ ਦਾ ਬਾਰਡਰ ਇਹਦੇ ਵਿੱਚ ਪਰ ਮੈਂ ਤੁਹਾਨੂੰ ਕਹਿੰਦਾ ਮੈਂ ਮੁਸਲਮਾਨ ਹਾਂ ਮੈਂ ਤੁਹਾਡੀ ਮੁਸਲਮਾਨਾਂ ਦੀ ਸਾਈਡ ਲਾਵਾਂ ਦੋਵੇਂ ਪਾਸੇ ਹੀ ਐਵੇਂ ਜੀ ਹਾਂਜੀ ਉਹ ਜੇ ਸਾਡੇ ਨਾਲ ਉੱਥੋਂ ਤੁਰਦੇ ਐਵੇਂ ਆ ਤੇ ਉਹਨਾਂ ਨਾਲ ਵੀ ਇੱਧਰੋਂ ਐਵੇਂ ਕਿਸੇ ਨਾਲ ਵੀ ਨਹੀਂ ਘੱਟ ਹੋਈ ਦੋਨੋਂ ਤਰਫ ਹੋਇਆ ਜੀ ਦੋਨੋਂ ਤਰਫ ਮੈਂ ਵਜ੍ਹਾ ਪੁੱਛਣੀ ਚਾਹ ਰਿਹਾ ਸਾਂ ਕੋਈ ਐਸਾ ਤੁਸੀਂ ਪੁਆਇੰਟ ਦੱਸ ਸਕੋ ਵੀ ਯਾਰ ਇਹਦੇ ਪਿੱਛੇ ਇੱਕ ਤੇ ਹੋ ਗਿਆ ਲਾਲਚ ਹੋਰ ਇਹਦੇ ਵਿੱਚ ਜਿਹੜੀ ਅੰਗਰੇਜ਼ ਸਰਕਾਰ ਸੀ ਕੋਈ ਉਹਦਾ ਵੀ ਅਮਲ ਦਖਲ ਹੈ ਸੀ ਇਹਨਾਂ ਹਾਲਾਤ ਨੂੰ ਵਿਗਾੜਨ ਤੇ ਮੇਰੇ ਖਿਆਲ 'ਚ ਤਾਂ ਗੌਰਮੈਂਟ ਦਾ ਕੋਈ ਅਮਲ ਦਖਲ ਨਹੀਂ ਸੀ ਉਹ ਫਿਰ ਜਿਸ ਵਕਤ ਜਿਹਨੇ ਆਮ ਜੋ ਲੁੱਟਮਾਰ ਹੋ ਗਈ ਲੁੱਟਮਾਰ 'ਚ ਚੀਜ਼ਾਂ ਹੋਈਆਂ ਕੋਈ ਮਜ਼ਾਮਤਾਂ ਹੋਈਆਂ ਹਾਂਜੀ ਤੇ ਕੁਛ ਉਹਨਾਂ ਨੇ ਫਿਰ ਵੈਸੇ ਹੀ ਉਹਨਾਂ ਨੇ ਯਾਨੀ ਉਹਨਾਂ ਨਾਲ ਕਿਸੇ ਨਾਲ ਕੋਈ ਦੁਸ਼ਮਣੀ ਹੋ ਗਈ ਜਾਂ ਕੋਈ ਐਸੇ ਹਾਲਾਤ ਹੋਣਗੇ ਤੇ ਉਹਦੇ ਬਾਅਦ ਫਿਰ ਉਹਨਾਂ ਨੇ ਵੀ ਇੱਕ ਕੰਮ ਕੀਤਾ ਜੀ ਅੱਛਾ ਮਿਸਾਲ ਦੇ ਸਾਡੇ ਗਾँव ਇਹ ਨਜ਼ਦੀਕ ਹੀ ਚੱਕ ਸੀ ਉਹਨਾਂ ਦੀ ਦੁਸ਼ਮਣੀ ਸੀ ਤਾਂ ਕਾਫੀ ਦੇਰ ਉਹਨਾਂ ਨਾਲ ਫਾਇਰਿੰਗ ਹੁੰਦੀ ਰਹੀ ਤੇ ਫਿਰ ਉੱਥੇ ਬੰਦੇ ਸ਼ਹੀਦ ਵੀ ਹੋਏ ਹਾਂਜੀ ਨਹੀਂ ਸਰਕਾਰ ਨੇ ਅੰਗਰੇਜ਼ ਸਰਕਾਰ ਨੇ ਕੋਈ ਸਟ੍ਰੈਟਜੀ ਨਾ ਬਣਾਈ ਵੀ ਇਹ ਮਾਈਗ੍ਰੇਸ਼ਨ ਹੋਣੀ ਹੈ ਜਾਂ ਲੜ ਪੈਣਗੇ ਜਾਂ ਕਤਲੋ ਗਾਰਤ ਹੋਏਗੀ ਉਹਨਾਂ ਨੇ ਇਹਨਾਂ ਨੂੰ ਟ੍ਰਾਂਸਫਰ ਕਰਨ ਦਾ ਕੋਈ ਪਲੈਨਿੰਗ ਨਹੀਂ ਸੀ ਹੈ ਜਦੋਂ ਪਲੈਨਿੰਗ ਹੁੰਦੀ ਤੇ ਫਿਰ ਇਹ ਚੀਜ਼ ਤਾਂ ਨਾ ਹੁੰਦੀ ਪਲੈਨਿੰਗ ਕੀਤੀ ਹਾਂ ਜੇ ਪਲਾਨ ਹੁੰਦੀ ਤੇ ਵੀ ਕਿਸ ਤਰ੍ਹਾਂ ਨੂੰ ਅਸੀਂ ਇੱਥੋਂ ਪਾਕਿਸਤਾਨ ਤੇ ਇੰਡੀਆ ਭੇਜਣਾ ਹੈਗਾ ਤੇ ਉਹਨਾਂ ਇੰਤਜ਼ਾਮ ਸੀ ਹੋਣਾ ਫਿਰ ਨਾ ਕੋਈ ਸਿਲਸਿਲਾ ਕਰਦੇ ਬਾਹਰ ਜਗ੍ਹਾ ਹੈ ਸੀ ਫੌਜ ਵੀ ਸੀ ਭੇਜੀ ਉਹਨਾਂ ਨੇ ਭੇਜੀ ਵੀ ਟਰੱਕ ਵੀ ਭੇਜੇ ਹੈਗੇ ਆ ਮਗਰ ਬਹੁਤ ਜਗ੍ਹਾ ਫਿਰ ਨਹੀਂ ਪਹੁੰਚ ਸਕੇ ਅੱਛਾ ਇੱਕ ਪੂਰਾ ਇੰਤਜ਼ਾਮ ਨਹੀਂ ਹੋਇਆ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਆਂਦੇ ਵੀ 10 ਲੱਖ ਤੇ ਆਂਦੇ ਵੀ ਕਾਗਜ਼ਾਂ ਦੇ ਵਿੱਚ ਚੌਧਰੀ ਸਾਹਿਬ ਹੈ ਵੀ ਜਿਹੜੇ ਮਰਡਰ ਹੋਏ ਦੋਵਾਂ ਪਾਸੇ ਇਹਦੇ ਵਿੱਚ ਕੋਈ ਐਸਾ ਤੁਹਾਨੂੰ ਵਾਕਿਆ ਜਾਂ ਕੋਈ ਬਾਅਦ 'ਚ ਤੁਹਾਨੂੰ ਪੜ੍ਹਨ 'ਚ ਮਿਲਿਆ ਹੋਵੇ ਕੋਈ ਅੰਗਰੇਜ਼ ਸਰਕਾਰ ਦਾ ਵੀ ਕੋਈ ਬੰਦਾ ਮਰਿਆ ਇਹਨਾਂ ਦੰਗਿਆਂ ਦੇ ਵਿੱਚ ਉਹਨਾਂ ਦੇ 40 ਲੱਖ ਫੌਜ ਸੀ ਉਹਨਾਂ ਦੀ ਉਹਨਾਂ ਦੇ ਅਫਸਰ ਵੀ ਸੀ ਇੱਥੇ ਜੀ ਇਸ ਤਰ੍ਹਾਂ ਦਾ ਕੋਈ ਆਇਆ ਵਾਕਿਆ ਨਜ਼ਰ ਵੀ ਉਹਨਾਂ ਦਾ ਕੋਈ ਮਰਿਆ ਹੋਵੇ ਕੋਈ ਐਸਾ ਕੋਈ ਵਾਕਿਆ ਨਜ਼ਰ ਨਹੀਂ ਆਇਆ ਜੀ ਬਸ ਜੀ ਇਹ ਤਾਂ ਸਾਡੇ ਮੁਸਲਮਾਨ ਸ਼ਹੀਦ ਹੋਏ ਬਲਕਿ ਨੇ ਜਿਹੜਾ ਦਰਿਆ 'ਚ ਰਾਸਤੇ 'ਚ ਉਹਨਾਂ ਸ਼ਹੀਦ ਕਰਕੇ ਲਾਸ਼ਾਂ ਦਰਿਆ 'ਚ ਸੀ ਉਹ ਦਰਿਆ ਦਾ ਪਾਣੀ ਖੂਨ ਜਿਹੜਾ ਰੰਗਦਾਰ ਹੋ ਗਿਆ ਖੂਨ ਦਾ ਇੰਨੇ ਕਤਲੋ ਗਾਰਤ ਹੋਈ ਇਹਨੇ ਤੇ ਫਿਰ ਤੇ ਇਹਦਾ ਮਤਲਬ ਵੀ ਉਹਨਾਂ ਦੀ ਜਿਹੜੀ ਫੌਜ ਸੀ ਤੇ ਅੰਗਰੇਜ਼ ਸਨ ਉਹ ਤੇ ਸਾਫ ਸੁਥਰੇ ਨਿਕਲ ਗਏ ਜੀ ਬਿਲਕੁਲ ਨਿਕਲ ਗਏ ਉਹਨਾਂ ਦੇ ਜੇ ਮਰਿਆ ਕੋਈ ਨਹੀਂ ਉਹ ਤਾਂ ਹਾਲਾਂਕਿ ਉਹਨਾਂ ਦੀ ਜ਼ੁਮਰ ਤਾਂ ਗੌਰਮੈਂਟ ਦਿੰਦੀ ਨਾ ਜੀ ਸਰਕਾਰ ਦਿੰਦੀ ਨਾ ਜੀ ਤੇ ਉਹ ਜੇ ਅਗਰ ਸਰਕਾਰ ਦਾ ਸਹੀ ਇੰਤਜ਼ਾਮ ਹੁੰਦਾ ਤਾਂ ਫਿਰ ਇਹ ਚੀਜ਼ ਦਾ ਨਾ ਹੁੰਦੀ ਫਿਰ ਤਾਂ ਬੜੇ ਅਮਨ ਨਾ ਹੋ ਜਾਂਦਾ ਜੋ ਕਿ ਇੱਕ ਆਪਣਾ ਆਸਵੀ ਸਮਝੌਤਾ ਜੀ ਹੋ ਗਿਆ ਵੀ ਅਗਰ ਜਿਹੜੇ ਮੁਸਲਮਾਨ ਪਾਕਿਸਤਾਨ ਚੱਲ ਜਾਣ ਜਿਹੜੇ ਉਹ ਦੱਸਿਆ ਕਿ ਪਾਕਿਸਤਾਨ 'ਚੋਂ ਆਪਣੇ ਇੰਡੀਆ ਆ ਜਾਣ ਅਗਰ ਆਰਾਮ ਨਾਲ ਤਵਾਲਾ ਹੋ ਜਾਂਦਾ ਤਾਂ ਫਿਰ ਚੀਜ਼ ਨੌਬਤ ਨਾ ਹੁੰਦੀ ਅੱਛਾ ਇਹ ਦੱਸਿਓ ਵੀ ਇਹਦੇ ਤੁਸੀਂ ਇੱਥੇ 5-7 ਸਾਲ ਦੇ ਜਦੋਂ ਇੱਧਰ ਆ ਗਏ ਬਾਅਦ 'ਚ ਇੱਧਰ ਆ ਕੇ ਕੋਈ ਗਵਰਨਮੈਂਟ ਜੋਬ ਵੀ ਕੀਤੀ ਹੈ ਗਵਰਨਮੈਂਟ ਜੋਬ ਕੀਤੀ ਜੀ ਕਿਹੜੀ ਜਗ੍ਹਾ ਮੈਂ ਡਿਪਟੀ ਕਮਿਸ਼ਨਰ ਆਫਿਸ ਅੱਛਾ ਡੀਸੀਓ ਦਫ਼ਤਰ ਜੀ ਜੀ ਕਿਹੜੇ ਡਿਪਾਰਟਮੈਂਟ 'ਚ ਰਹੇ ਮੈਂ ਡੀਸੀ ਦੇ ਨਾਲ ਸੀ ਅਸਿਸਟੈਂਟ ਸੀ ਅੱਛਾ ਠੀਕ ਤੇ ਉਹ ਦੱਸਣ ਦੇ ਨਾ ਵੀ ਇਹ ਤੁਸੀਂ ਜਿਹੜੇ ਕਲੇਮ ਵਗੈਰਾ ਸੀ ਉਹਨਾਂ ਨੂੰ ਵੀ ਵੇਖਦੇ ਰਹੇ ਹਾਂਜੀ ਕਲੇਮਾਂ ਦਾ ਵੀ ਮੇਰੇ ਕੋਲ ਰਿਹਾ ਜੀ ਕਾਫੀ ਲੋਕ ਜਿਹੜੇ ਉਧਰ ਇੰਡੀਆ 'ਚੋਂ ਆਏ ਤੇ ਉਹਨਾਂ ਜ਼ਮੀਨਾਂ ਨਹੀਂ ਪਈਆਂ ਉਹ ਫਿਰ ਵਿਚਾਰ ਉਹ ਬਗੈਰ ਜ਼ਮੀਨ 'ਤੇ ਹੋ ਗਿਆ ਕੋਈ ਉਹਨਾਂ ਨੂੰ ਜ਼ਮੀਨ ਨਹੀਂ ਮਿਲੀ ਫਿਰ ਗੌਰਮੈਂਟ ਨੇ ਕੁਛ ਮੁਆਵਜ਼ਾ ਦਿੱਤਾ ਆਪਣੇ ਫੀ ਯੂਨਿਟ 10 ਰੁਪਏ ਜਾਂ 5 ਰੁਪਏ ਸਿਲਸਿਲਾ ਜੀ ਫੀ ਯੂਨਿਟ ਹਾਂਜੀ ਯੂਨਿਟ ਕਿੰਨੀ ਜਗ੍ਹਾ ਦਾ ਹੁੰਦਾ ਸੀ ਉਦੋਂ ਕੋਈ ਹੈ ਪਤਾ ਯੂਨਿਟ ਜਾਣੀ ਜਾਂ ਸਾਨੂੰ ਜਿਹੜਾ ਰਕਬਾ ਇੱਥੇ ਮਿਲਿਆ 81 ਯੂਨਿਟ 1 ਏਕੜ ਮਿਲਿਆ 81 ਯੂਨਿਟ ਹੋਣ ਤੇ 1 ਏਕੜ ਜੀ ਹਾਂਜੀ ਜੀ ਅੱਛਾ ਫਿਰ ਉਹ ਤੇ ਉਹ ਕੁਛ ਜਿਹੜੇ ਲਈ ਲੋਕ ਸੇ ਗੌਰਮੈਂਟ ਨੇ ਫਿਰ ਜਿਹੜਾ ਬਕਾ ਕੁਛ ਰਕਬਾ ਪੈ ਗਿਆ ਬਾਹਰ ਲੋਕਾਂ ਨੂੰ ਤੇ ਬਕਾ ਫਿਰ ਉਹਨੂੰ ਯੂਨਿਟ ਰਹਿ ਗਏ ਉਹਨਾਂ ਫਿਰ ਪੱਖਰ ਜੰਗ ਲਈਆ ਡੇਰਾ ਸਮੈਲ ਖਾਂ ਤੇ ਇਹਨਾਂ ਇਲਾਕਿਆਂ 'ਚ ਉਹਨਾਂ ਯੂਨਿਟ ਪੇਸ਼ ਅਕੋਮੋਡੇਟ ਕੀਤਾ ਨਹੀਂ ਪੇਸ਼ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਉਹ ਬਾਅਦ 'ਚ ਵੀ ਜਿਹੜੇ ਕੋਈ ਹੈ ਸੀ ਕੋਈ ਜਾਣ ਵਾਲਾ ਜਿਹੜਾ ਤਲ ਸੀ ਮਹਿਕਮਾ ਮਾਲਣਾ ਤੇ ਉਹਨਾਂ ਜਾ ਕੇ ਉੱਥੇ ਕਬਜ਼ੇ ਕਰ ਲਏ ਤੇ ਆਪਣੀ ਉਹ ਨਹੀਂ ਲੱਗਾ ਉਹਨਾਂ ਨੂੰ ਕੁਛ ਨਹੀਂ ਮਿਲਿਆ ਵਿਚਾਰੇ ਅੱਛਾ ਕਿੰਨੇ ਕੁ ਲੋਕ ਹੋਣੇ ਆ ਜਿਨ੍ਹਾਂ ਨੂੰ ਜ਼ਮੀਨ ਪਈ ਨਹੀਂ ਤੁਹਾਡਾ ਆਈਡੀਆ ਫੈਸਲਾਬਾਦ ਏਰੀਆ ਦੀ ਮੈਂ ਗੱਲ ਕਰਾਂ ਤੇ ਕਿੰਨੇ ਕੁ % ਲੋਕ ਹੋਣੇ ਜਿਨ੍ਹਾਂ ਨੂੰ ਕੁਛ ਨਹੀਂ ਮਿਲਿਆ ਮੇਰੇ ਖਿਆਲ 20-25% ਤੋਂ ਕਮ ਸੇ ਕਮ ਹੋਣਗੇ 20-25% ਲੋਕ ਐਸੇ ਹੋਣੇ ਜਿਨ੍ਹਾਂ ਨੂੰ ਮਿਲੀ ਕੋਈ ਚੀਜ਼ ਨਹੀਂ ਮਿਲੀ ਹਾਂਜੀ ਹੁਣ ਯੂਨਿਟ ਚੱਲ ਗਿਆ ਨਹੀਂ ਮਿਲੀ ਕੁਛ ਰਕਬਾ ਮਿਲਿਆ ਤਾਂ ਕੋਈ ਜੇ ਬਕਾਇਆ ਯੂਨਿਟ ਸੀ ਨਾ ਮਤਲਬ ਤੁਹਾਡੇ 10 ਏਕੜ ਸੀ ਕੋਈ 2 ਏਕੜ ਤੁਹਾਨੂੰ ਪੈ ਗਿਆ ਬਕਾਇਆ ਯੂਨਿਟ ਜਿਹੜੇ ਸੀ ਉਹਨਾਂ ਨੇ ਗੌਰਮੈਂਟ ਨੇ ਪੇਸ਼ ਛੱਡੀ ਜਿਹੜਾ ਚੰਗ ਲਈਆ ਪੱਖਰ ਹਾਂਜੀ
ਤੇ ਡੇਰਾ ਗਾਜ਼ੀ ਖਾਂ ਇਸ ਤਰ੍ਹਾਂ ਇਲਾਕੇ 'ਚ ਉਹਨੇ ਪੇਸ਼ ਛੱਡੇ ਵਾਹ ਤੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਸਾਡੇ ਯੂਨਿਟ ਉੱਥੇ ਗਏ ਹੈਗੇ ਆ। ਉਹ ਫਿਰ ਲੋਕਾਂ ਨੇ ਜੋ ਲੋਕ ਮਕਾਮੀ ਲੋਕਾਂ ਨੇ ਜਾਂ ਮੇਲ ਮਿਲਾ ਕੇ ਉੱਥੋਂ ਕਬਜ਼ੇ ਕਰ ਲਏ। ਫਿਰ ਕੁਝ ਲੋਕ ਆਪਣੇ ਅਸਲ ਮਾਲਕਾਂ ਕੋਲ ਆਏ, ਮੈਂ ਕਿਹਾ ਤੁਹਾਡਾ ਰਕਬਾ ਤੁਹਾਨੂੰ ਦੱਸ ਦਈਏ ਕਿੱਥੇ ਪਿਆ ਹੈਗਾ ਤੇ ਸਾਨੂੰ ਦੇ ਦਿਓ। ਉਹਨਾਂ ਕਰਾਰਾਂ ਉਹਨਾਂ ਫਿਰ ਜਿਸ ਆਦਮੀ ਦੀ ਚੀਜ਼ ਗਈ ਗੁੰਮ ਹੋ ਗਈ ਹੋਵੇ ਤਾਂ ਜੋ ਕੁਝ ਵੀ ਮਿਲ ਜਾ ਫਿਰ ਉਹ ਲੈ ਲਿਆ ਉਹਨਾਂ ਨੇ। ਇਸ ਤਰ੍ਹਾਂ ਬੜਾ ਕਾਫੀ ਕਿੰਨੀਆਂ ਕੁ ਲੋਕਾਂ ਨੂੰ ਮੁਸ਼ਕਲਾਤ ਹੋਈਆਂ ਰਕਬੇ ਅਲਾਟਮੈਂਟ ਦੇ ਵਿੱਚ? ਮੈਂ ਕਹਿੰਦਾ ਬਹੁਤ ਜ਼ਿਆਦਾ ਹੋਈਆਂ ਜੀ, ਕਾਫੀ ਲੋਕਾਂ ਨੂੰ ਹੋਈਆਂ, ਯਾਨੀ 20% 20-25% ਤੱਕ ਐਸੇ ਲੋਕ ਹੈ ਇਸੇ। ਅੱਛਾ, ਫਿਰ ਤੇ ਤੁਹਾਨੂੰ ਜਿਹੜੇ ਫੈਸਲਾਬਾਦ ਦੇ ਖਾਸ ਤੌਰ ਤੇ ਜਿਹੜਾ ਏਰੀਆ ਵਾ ਇੱਥੇ ਤਾਂ ਫਿਰ ਤੁਹਾਨੂੰ ਫਿੰਗਰ ਟਿਪਸ ਸੇ ਯਾਦ ਹੋਣਾ ਵੀ ਕਿਹੜਾ ਕਿੱਧਰ ਕਿਹਨੂੰ ਪਈ ਜ਼ਮੀਨ, ਕਿੱਥੋਂ ਆਏ ਹੈ? ਨਹੀਂ, ਜ਼ਿਆਦਾਤਰ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਤੇ ਜ਼ਿਲ੍ਹਾ ਤੇ ਇੱਥੇ ਫੈਸਲਾਬਾਦ ਦੇ ਵਿੱਚ ਜੀ ਅੰਮ੍ਰਿਤਸਰ, ਹਾਂਜੀ ਜਿਸ ਤਰ੍ਹਾਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਜ਼ਿਆਦਾਤਰ ਇਸ ਲੋਕ। ਅੱਛਾ, ਇੱਧਰੋਂ ਜਿਹੜੀ ਟਰਾਂਸਫਰ ਉੱਧਰ ਹੋਈ ਆ, ਇਹ ਜਿਹੜਾ ਰਿਕਾਰਡ ਇੱਧਰੋਂ ਉੱਧਰ ਟਰਾਂਸਫਰ ਹੋਇਆ ਉਹ ਕਿੰਨੀ ਦੇਰ ਬਾਅਦ ਹੋਇਆ? ਕੋਈ ਹੈ ਤਾਂ ਜਦੋਂ ਤੁਸੀਂ ਜੌਬ ਕਰਦੇ ਉਸ ਤੋਂ ਪਹਿਲਾਂ ਟਰਾਂਸਫਰ ਹੋ ਗਿਆ ਸੀ ਜਾਂ ਬਾਅਦ 'ਚ ਹੋਇਆ? ਬਾਅਦ ਤੱਕ ਵੀ ਆਉਂਦੇ ਰਹੇ ਕੇਸ ਇਵੇਂ ਦੇ? ਨਹੀਂ, ਉਸ ਤਰ੍ਹਾਂ ਜਿਸ ਕੋ ਰਕਬੇ ਜੋ ਉਸ ਤਰ੍ਹਾਂ ਇੱਕ ਲਾਹੌਰ ਸੈਂਟਰ ਕਾਰਡ ਦਾ ਦਫ਼ਤਰ ਬਣਾਤਾ ਸੀ ਉਹਨਾਂ ਨੇ, ਉਹ ਜਿਸ ਉਹਨਾਂ ਨੂੰ ਕੋਈ ਸ਼ੁਬਾ ਪੈਂਦੀ ਸੀ ਜਾਂ ਕੁਝ ਤਸਦੀਕ ਕਰਾ ਲੈਂਦੇ ਸੀ ਆਪਣੇ ਤੌਰ 'ਤੇ। ਠੀਕ, ਅਟੈਸਟਡ ਨੂੰ ਕਰਾ ਹਾਂਜੀ ਹਾਂਜੀ, ਸਹੀ ਹੈ ਜੀ, ਗਲਤ ਹੈ। ਹਾਂਜੀ ਹਾਂਜੀ। ਅੱਛਾ, ਇਹ ਦੱਸੋ ਵੀ ਹੁਣ ਤੁਸੀਂ ਦੱਸੀ ਸਟੋਰੀ ਤੇ ਆਪਣੀ ਸਾਰੀ ਉੱਧਰੋਂ ਇੱਧਰ ਆਉਣ ਤੱਕ ਦੀ ਤੇ ਫਿਰ ਸਾਰੇ ਹਾਲਾਤ ਵੀ, ਉਸ ਤੋਂ ਬਾਅਦ ਕਦੀ ਆਪਣਾ ਇੱਟਾਬੰਦੀ ਪਿੰਡ ਯਾਦ ਆਇਆ ਜ਼ਿਹਨ 'ਚ? ਬਹੁਤ ਜ਼ਿਆਦਾ। ਹੁਣ ਵੀ ਮੇਰਾ ਬੜਾ ਦਿਲ ਚਾਹੁੰਦਾ ਹੈਗਾ ਵੀ ਮੈਂ ਆਪਣਾ ਪਿੰਡ ਦੇਖਾਂ ਤੇ ਬਹੁਤ ਜ਼ਿਆਦਾ ਕਬਰਾਂ ਮਕਾਨ ਦੇਖਾਂ, ਅਤੇ ਉਹ ਬੜਾ ਦਿਲ ਚਾਹੁੰਦਾ ਹੈਗਾ ਜੀ। ਉਹ ਨਕਸ਼ਾ ਉਸ ਪਿੰਡ ਦਾ ਜ਼ਿਹਨ 'ਚ ਹੁੰਦਾ ਵੀ ਕਿੱਧਰ ਨੂੰ ਘਰ ਸੀ ਤਾਂ ਆਪਣਾ ਕਿਹੜੀ ਜਗ੍ਹਾ ਕਿੱਧਰ ਨੂੰ ਮਸਜਿਦ ਸੀ, ਉਹ ਗਲੀਆਂ? ਹਾਂਜੀ, ਇਹ ਮਸ਼ਰਕ ਤਾਂ ਸਾਡਾ ਆਪਣਾ ਹੈ ਸੀ, ਮਨਕਰਾਈ ਸਾਈਡ ਸਾਡਾ ਆਪਣਾ ਸੀ ਘਰ ਸੀ ਜੀ, ਤੇ ਨਾਲ ਹੀ ਸਾਡੀ ਹਵੇਲੀ ਸੀ, ਜਿਸ ਤਰ੍ਹਾਂ ਮੈਨੂੰ ਯਾਦ ਨਜ਼ਰ ਆ ਰਿਹਾ। ਔਰ ਮਕਾਨ ਨਵੇਂ ਬਣਾਏ ਸੀ ਜੀ, ਨਵੇਂ ਮਕਾਨ ਪੱਕੇ ਬਣਾਏ ਸੀ? ਪੱਕੇ ਮਕਾਨ ਬਣਾਏ ਸੀ ਜੀ। ਕਿੰਨੀ ਕੁ ਜਗ੍ਹਾ ਸੀ, ਕੋਈ ਯਾਦ ਹੈ ਕਿੰਨੀ ਕੁ ਸੀ ਜਗ੍ਹਾ? ਦੋ ਗੁਰਨਾਥ ਤਕਰੀਬਨ ਹੋਣੀ ਹੈ, ਤਕਰੀਬਨ 2 ਗੁਰਨਾਥ। ਵੱਡੀ ਸੀ ਹਵੇਲੀ? ਹਾਂ ਬੜੀ। ਹਾਂ ਨਹੀਂ, ਆਪਣੇ ਪਿੰਡ ਸਾਡਾ ਜਿਹੜਾ ਘਰ ਸੀ ਜੀ, ਤੇ ਹਵੇਲੀ ਤਾਂ ਵੀ ਕਾਫੀ ਬੜੀ ਸੀ, ਸ਼ਾਇਦ 2 ਤੋਂ ਜਾਂ 3 ਕਨਾਲ ਹੀ ਹੋਏਗੀ। ਅੱਛਾ ਹਾਂਜੀ। ਅੱਛਾ, ਵੀਡੀਓ ਆਪਣੀ ਜਿਹੜੀ ਆਪਾਂ ਬਣਾਉਣੇ ਤੇ ਹੋਪਫੁਲੀ ਉਹ ਪੂਰੇ ਏਰੀਏ 'ਚ ਆਪਣੇ ਪਿੰਡ ਦੇ ਲੋਕਾਂ ਤੱਕ ਵੀ ਪਹੁੰਚੇਗੀ, ਤੇ ਕੁਝ ਜਾਣ ਦੀ ਖੁਆਇਸ਼ ਉੱਧਰ ਪਿੰਡ ਆਪਣਾ ਵੇਖਣਾ ਬੜੀ ਖਾਸ ਹੈ। ਉਹ ਥੋੜੀ ਜਿਹੀ ਕਰੋ ਰਿਕੁਐਸਟ, ਅਗਰ ਸਾਨੂੰ ਕੋਈ ਦਾ ਇਲਾਕੇ ਦਾ ਕੋਈ MP ਜਾਂ MNA ਜਾਂ ਕੋਈ ਉੱਥੇ ਨੰਬਰਦਾਰ ਕੋਈ ਬੜਾ ਆਦਮੀ ਕੋਈ ਸਾਨੂੰ ਸਪਾਂਸਰ ਕਰ ਦੇਗਾ ਤੇ ਉਹਦੀ ਬੜੀ ਮਿਹਰਬਾਨੀ ਹੋਗੀ, ਜਾ ਕੇ ਅਸੀਂ ਆਪਣਾ ਜ਼ਿੰਦਗੀ 'ਚ ਘਰ ਦੇਖ ਲਈਏ, ਆਪਣਾ ਪਿੰਡ ਦੇਖ ਲਈਏ, ਇਲਾਕਾ ਦੇਖ ਲਈਏ, ਹਾਂਜੀ ਜ਼ਮੀਨ ਦੇਖ ਲਈਏ ਜੀ, ਆਪਣੇ ਆਬਾਜ਼ਾਦੀ ਕਬਰਾਂ ਦੇਖ ਲਈਏ। ਹਾਂਜੀ ਹਾਂਜੀ, ਦਿਲ ਤਾਂ ਬਹੁਤ ਕਰਦਾ ਜੀ। ਚਲੋ ਹੋਪਫੁਲੀ ਜੀ ਇਹ ਵੀਡੀਓ ਪਹੁੰਚੇਗੀ ਉੱਥੇ ਤੱਕ, ਇੱਟਾਬੰਦੀ ਤੱਕ, ਤੇ ਸਾਨੂੰ ਕੋਈ ਨਾ ਕੋਈ ਉੱਧਰੋਂ ਸਾਡੀ ਇਸ ਜਿਹੜੀ ਖੁਆਇਸ਼ ਹੈ ਉਹਨੂੰ ਪੂਰੀ ਕਰਨ 'ਚ ਵੀ ਕੋਈ ਹਿੱਸਾ ਬਣਨਗੇ ਲੋਕ। ਸਾਡੇ ਵਾਲਦ ਦਾ ਨਾਮ ਸੀ ਤਹਿਲ ਮੁਹੰਮਦ ਸੀ, ਦਾਦੇ ਨਾਲ ਬੂੜੇ ਖਾਂ ਸੀ, ਉਹਦਾ ਭਾਈ ਟੇਰੇ ਖਾਂ ਸੀ, ਮਸ਼ਹੂਰ ਆਦਮੀ ਸੀ ਆਪਣੇ ਉੱਥੇ ਉਸ ਇਲਾਕੇ ਦੇ, ਅਤੇ ਉਹ ਸਾਡਾ ਨਾਨਾ ਸਰਦਾਰ ਖਾਂ ਸੀ ਜੀ, ਅਤੇ ਸਾਡੇ ਨਾਨੇ ਦਾ ਵਾਲਦ ਜਿਹੜਾ ਸੀ ਜੀ ਉਹ ਨਾ ਬਾਬੂ ਖਾਂ ਸੀ, ਯਾਨੀ ਉਹ ਜ਼ਿਮੀਂਦਾਰ ਸੀ, ਠੀਕ ਠਾਕ ਸੀ ਉੱਥੇ। ਇਹ ਮੈਂ ਗੱਲ ਕਰ ਰਿਹਾ ਸੀ, ਵੀਡੀਓ ਹੋਪਫੁਲੀ ਉੱਥੇ ਤੱਕ ਵੀ ਪਹੁੰਚੇਗੀ ਅਤੇ ਇਹਨਾਂ ਦੀ ਬਜ਼ੁਰਗਾਂ ਦੀ ਖੁਆਇਸ਼ ਵੀ ਇਨਸ਼ਾਅੱਲਾ ਪੂਰੀ ਹੋਏਗੀ। ਅਤੇ ਅਸੀਂ ਗੱਲ ਕਰਦੇ ਹੁੰਦੇ ਚੌਧਰੀ ਸਾਹਿਬ ਕਿ ਇਹ ਬਾਰਡਰ ਵੱਜ ਗਏ ਦੋਵਾਂ ਮੁਲਕਾਂ 'ਤੇ, ਤਾਰਾਂ ਲੱਗ ਗਈਆਂ, ਦੀਵਾਰਾਂ ਵੱਜ ਗਈਆਂ, ਲੇਕਿਨ ਉਹਨਾਂ ਦੀਵਾਰਾਂ ਦੇ ਵਿੱਚ ਬੂਹੇ ਕਮ ਸੇ ਕਮ ਹੋਣੇ ਚਾਹੀਦੇ ਨੇ। ਜਿਹੜੇ ਇਹ ਲੋਕ ਨੇ, ਇਹ ਬਜ਼ੁਰਗ ਨੇ ਜਿਨ੍ਹਾਂ ਇੰਨੀ ਉਮਰ ਹੰਢਾਈ ਅਤੇ ਸਾਰਾ ਕੁਛ ਛੱਡ ਕੇ ਵੀ ਇੱਧਰ ਆਏ, ਇਹਨਾਂ ਦਾ ਜੰਮਣ ਪੋਂ ਥਾਂ ਉਹ ਜਗ੍ਹਾ ਉੱਥੇ ਨੇ, ਇਹਨਾਂ ਦੇ ਵਾਲਦੈਨ ਜਿਵੇਂ ਦੱਸਿਆ ਉਹ ਕਬਰਾਂ ਉਸ 'ਤੇ ਇਹਨਾਂ ਦੀਆਂ ਯਾਦਾਂ ਜੁੜੀਆਂ ਨੇ। ਅਤੇ ਦੋਵਾਂ ਮੁਲਕਾਂ ਦੇ ਰੈਲੀਵੈਂਟ ਅਥੋਰਿਟੀਜ਼ ਨੇ ਜਿਹੜੇ ਇਹਨਾਂ ਵੀਜ਼ਾ ਪਾਲਿਸੀਜ਼ ਨੂੰ ਵੇਖਦੇ ਨੇ ਜਾਂ ਵਜ਼ਾਰਤ ਦਾਖਲਾ ਵਜ਼ਾਰਤ ਖਾਰਜਾ ਨੂੰ ਵੇਖਦੇ ਨੇ, ਉਹਨਾਂ ਅੱਗੇ ਇਹਨਾਂ ਬਜ਼ੁਰਗਾਂ ਦੀ ਰਾਹੀਂ ਰਿਕੁਐਸਟ ਹੈ ਕਿ ਕਮ ਸੇ ਕਮ ਇਹ 60 ਤੋਂ ਉੱਪਰ ਜਿਹੜੇ ਲੋਕ ਨੇ ਉਹਨਾਂ ਵਾਸਤੇ ਵੀਜ਼ਾ ਪਾਲਿਸੀਜ਼ ਵਿੱਚ ਆਸਾਨੀ ਹੋਣੀ ਚਾਹੀਦੀ ਹੈ, ਇਹ ਆ ਜਾ ਸਕਣ ਇੱਕ ਦੂਜੇ ਮੁਲਕ ਦੇ ਵਿੱਚ, ਉਹਦੇ ਨਾਲ ਸਾਡੇ ਜਿਹੜਾ ਟੂਰਿਜ਼ਮ ਉਹ ਵੀ ਪ੍ਰਮੋਟ ਹੋਏ, ਸਾਡੇ ਮੁਲਕ ਦੇ ਵਿੱਚ ਪੈਸਾ ਵੀ ਦੋਵਾਂ ਮੁਲਕਾਂ ਦੇ ਟਰਾਂਸਫਰ ਇਹਨਾਂ ਜਾਣਗੇ, ਕੁਛ ਨਾ ਕੁਛ ਖਰਚ ਕਰਕੇ ਆਉਣਗੇ,
ਤੇ ਮੁਲਕ ਦਾ ਫਾਇਦਾ ਹੈਗਾ। ਖੁਦਾ ਨਾ ਖਾਸਤਾ ਕਿਸੇ ਐਸੀ ਐਕਟੀਵਿਟੀ ਜੇ ਲੋਕ ਇਸ ਉਮਰ ਦੇ ਨਹੀਂ ਹਿੱਸਾ ਹੋ ਸਕਦੇ ਤੇ ਇਹਨਾਂ ਪ੍ਰੋਗਰਾਮ ਦੀ ਰਾਹੀਂ ਆਪਾਂ ਰਿਕੁਐਸਟ ਕਰਦੇ ਹੁੰਦੇ ਹਰ ਵਾਰੀ ਕਿ ਇਹਨਾਂ ਦੇ ਵਿੱਚ ਆਸਾਨੀ ਪੈਦਾ ਕੀਤੀ ਜਾਵੇ, ਇਹਨਾਂ ਲੋਕਾਂ ਨੂੰ ਉਹਨਾਂ ਜਗ੍ਹਾ ਉਹਨਾਂ ਸਥਾਨਾਂ 'ਤੇ ਆਉਣ ਜਾਣ ਦਿੱਤਾ ਜਾਵੇ, ਆਪਣੇ ਪਿੰਡ ਆਪਣੇ ਘਰ ਉਹ ਜਗ੍ਹਾ ਵੇਖਣ, ਉਹ ਜਿੱਥੇ ਜੰਮੇ ਵੱਡੇ ਹੋਏ ਆਪਣੀ ਬਚਪਨ ਬਿਤਾਇਆ ਉਹ ਥਾਵਾਂ ਵੇਖਣ। ਤੇ ਇਸੇ ਹੀ ਕੋਸ਼ਿਸ਼ ਦੇ ਨਾਲ ਇਸ ਤਰ੍ਹਾਂ ਦੀ ਵੀਡੀਓਜ਼ ਇਸ ਤਰ੍ਹਾਂ ਦੇ ਪ੍ਰੋਗਰਾਮ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਤੇ ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਦਿਓ, ਮਿਲਦੇ ਹਾਂ ਫਿਰ ਰੱਬ ਰਾਖਾ।